ਜੀ ਹਾਂ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ, ਜਿਹਦੇ ਵਿੱਚ ਸਾਨੂੰ ਖਬਰਾਂ ਸ਼ੇਅਰ ਕਰੂਗੇ ਸਾਡੇ ਪੰਜਾਬ ਸਟੂਡੀਓ ਤੋਂ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਅੱਜ ਦੇ ਸਪਾਂਸਰ ਆ ਖਬਰ ਤੇ ਨਜ਼ਰ ਦੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਵਾਲੇ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੌਕਰ ਟਰਲਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਵਿੰਦਰ ਸਿੰਘ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਅਤੇ ਟ੍ਰੇਲਰ ਰਿਪੇਅਰ ਐਂਡ ਟਰੱਕ ਵਾਸ਼ ਟੁਲਾਰੀ ਦੇ ਵਿੱਚ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਮਿਹਰਬਾਨੀ ਦਿਲਪ੍ਰੀਤ ਜੀ, ਧੰਨਵਾਦ। ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਔਰ ਝਾਤ ਮਾਰਦੇ ਹਾਂ ਜੀ ਅੱਜ ਆਲੇ ਦੁਆਲੇ ਦੇ ਉੱਤੇ ਕੀ ਕੁਛ ਜਿਹੜਾ ਵਾਪਰ ਰਿਹਾ ਜਾਂ ਵਾਪਰ ਸਕਦਾ ਜੀ। ਸੋ ਸਭ ਤੋਂ ਵੱਡੇ ਤਾਂ ਜਿਹੜੀ ਗੱਲ ਇਸ ਵੇਲੇ ਇੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਆ, ਉਹ ਪੱਤਰਕਾਰ ਭਾਈਚਾਰੇ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਹੈ। ਪਿਛਲੇ ਦਿਨੀ ਪੰਜਾਬੀ ਰੇਡੀਓ USA ਦੇ ਉੱਤੇ ਮੈਂ ਲਗਾਤਾਰ ਇਹਦੀ ਜਿਹੜੀ ਗੱਲਬਾਤ ਕੀਤੀ ਹੈ ਕਿ ਐਕਚੁਅਲੀ ਹੈ ਕੀ ਸੀ ਕਿ ਆਧਾਰ ਕਾਰਡ ਜਿਹੜਾ ਉਹਦੇ ਤੱਕ ਐਕਸੈਸ ਜਿਹੜਾ ਜੀ ਉਹ ਕਿੰਨਾ ਸੌਖਾ ਹੋ ਸਕਦਾ, ਕਿ ਉਹ 500 ਰੁਪਈਆ ਦੇ ਕੇ ਕੋਈ ਬੰਦਾ ਜਿਹੜਾ ਜੀ ਉਹ ਪੂਰੇ ਦਾ ਪੂਰਾ ਡਾਟਾ ਜਿਹੜਾ ਉਹ ਵੇਖ ਸਕਦਾ ਹੈ, ਉਹਦੇ ਤੱਕ ਐਕਸੈਸ ਜਿਹੜਾ ਉਹ ਹੋ ਸਕਦਾ ਹੈ। ਇਹਨੂੰ ਲਿਆਉਣ ਵਾਲੇ ਜਿਹੜੇ ਸਨ ਜੀ, ਇੱਕ ਤਾਂ ਜਿਹੜੇ ਜਲੰਧਰ ਦੇ ਸਨ ਔਰ ਵਿਅਕਤੀ, ਪਰ ਅਸਲ ਦੇ ਵਿੱਚ ਜਿਹੜਾ ਲੋਕਾਂ ਤੱਕ ਸਾਹਮਣੇ ਲੈ ਕੇ ਆਉਂਦਾ ਉਹ ਸੀ ਜੀ ਇੱਥੋਂ ਦਾ ਚੰਡੀਗੜ੍ਹ ਦਾ ਅਦਾਰਾ ਟ੍ਰਿਬਿਊਨ, ਔਰ ਉਹਦੇ ਨਾਲ ਕੰਮ ਕਰਦੀ ਰਚਨਾ ਖਹਿਰਾ। ਹੋਇਆ ਇਹ ਆ ਕਿ ਜਦੋਂ ਜਿਹੜਾ ਆਧਾਰ ਜਿਹੜਾ ਮਹਿਕਮਾ ਹੈ ਜਿਹੜਾ ਇਹਨੂੰ ਹੈਂਡਲ ਕਰਦਾ, ਉਹਨੂੰ ਬਜਾਏ ਇਹਦੇ ਕਿ ਉਹ ਇਹਦੇ ਵਿੱਚ ਆਈਆਂ ਜਿਹੜੀਆਂ ਊਣਤਾਈਆਂ ਨੇ ਜਾਂ ਜਿਵੇਂ ਇਹਦੇ ਤੱਕ ਐਕਸੈਸ ਹੋ ਸਕਦਾ, ਇਹਨੂੰ ਰੋਕਦਾ, ਇਹਨੂੰ ਜਿਹੜਾ ਜੀ ਇਹਦੇ ਉੱਤੇ ਜਿੰਦਾ ਕੁੰਡਾ ਲਾਉਂਦਾ, ਉਲਟਾ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਇਸ ਖਬਰ ਨੂੰ ਉਠਾਉਣ ਵਾਲੀ ਜਿਹੜੀ ਰਚਨਾ ਖਹਿਰਾ ਤੇ ਕੁਛ ਹੋਰ ਜਿਹੜੇ ਦੀ ਉਹ ਲੋਕਾਂ ਦੇ ਉੱਤੇ। ਜਿਹੜੇ ਅਲੋਕ ਕੁਮਾਰ ਨੇ, ਜਿਹੜੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਨੇ ਕ੍ਰਾਈਮ ਬ੍ਰਾਂਚ ਦਿੱਲੀ, ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਇਹ ਜਿਹੜਾ ਪੁਲਿਸ ਨੇ FIR ਜਿਹਦੇ ਵਿੱਚ ਧਾਰਾਵਾਂ 419, 420, 468 IT ਐਕਟ ਦੀ ਧਾਰਾ 66 ਤੇ ਆਧਾਰ ਐਕਟ ਦੀਆਂ ਧਾਰਾਵਾਂ 36, 37 ਜਿਹੜੀਆਂ ਲਾਈਆਂ ਗਈਆਂ ਨੇ, ਇਹਦੇ ਤਹਿਤ ਇਹ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਇਹ ਪਾਬੰਦੀਸ਼ੁਦਾ ਮੁਹੱਈਆ ਸੀਗੀ, ਪਾਬੰਦੀਸ਼ੁਦਾ ਜਿਹੜੀ ਜਾਣਕਾਰੀ ਸੀ ਜਿਹੜੀ ਮੁਹੱਈਆ ਕਰਵਾ ਦਿੱਤੀ ਗਈ ਅੱਗੇ। ਹੁਣ ਪਾਬੰਦੀਸ਼ੁਦਾ ਮੁਹੱਈਆ ਜਿਹੜੀ ਹੈ ਜੀ ਉਹ ਅੱਗੇ ਜਾਣਕਾਰੀ ਕਿਵੇਂ ਮੁਹੱਈਆ ਕਰਾ ਦਿੱਤੀ ਗਈ, ਦੱਸਿਆ ਤਾਂ ਖਬਰ ਦੇ ਵਿੱਚ ਇਹ ਗਿਆ ਸੀਗਾ ਕਿ ਭਾਈ ਤੁਹਾਡਾ ਸਾਰਾ ਕੁਝ ਖੁੱਲ੍ਹਾ, ਕਿਸੇ ਬੰਦੇ ਨੂੰ 500 ਰੁਪਈਆ ਦਿਓ ਤੇ ਸਾਰੇ ਦਾ ਸਾਰਾ ਡਾਟਾ ਜਿਹੜਾ ਜੀ ਉਹ ਦੇਖ ਲਓ। ਇਹਦੇ ਨਾਲ ਜਿਹੜਾ ਪੱਤਰਕਾਰ ਭਾਈਚਾਰਾ ਹੈ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜੀ ਉਹ ਤਰਥੱਲੀ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਮੱਚ ਗਈ ਹੈ। ਔਰ ਇਸ ਤਰਥੱਲੀ ਦੇ ਨਾਲ ਜਿੰਨੀਆਂ ਮੀਡੀਆ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਆਧਾਰ ਅਥਾਰਟੀ ਦੀ ਤਿੱਖੀ ਆਲੋਚਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅੱਜ ਥਾਂ ਥਾਂ ਦੇ ਉੱਤੇ ਜਿਹੜੇ ਆ ਜੀ ਰੋਸ ਮੁਜ਼ਾਹਰੇ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਕੱਢੂਗਾ। ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੰਮ ਕਰਦੀਆਂ ਜਿਹੜੀਆਂ ਪੱਤਰਕਾਰਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਇਹਦੀ ਨਿਖੇਧੀ ਕੀਤੀ ਜਾ ਰਹੀ ਆ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਚਰਚਾ ਜਿਹੜਾ ਜੀ ਇਹਨੂੰ ਲੈ ਕੇ ਛਿੜਿਆ ਹੋਇਆ ਕਿ ਜੇ ਇਹ ਅਣਐਲਾਨੀ ਐਮਰਜੈਂਸੀ ਨਹੀਂ ਤਾਂ ਹੋਰ ਕੀ ਆ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ, ਪੂਰਾ ਦਿਨ ਜਿਹੜਾ ਕਿ ਇਹਦੇ ਉੱਤੇ ਕਿਹੋ ਜਿਹਾ ਪ੍ਰਤੀਕਰਮ ਜਿਹੜਾ ਜੀ ਉਹ ਆਉਂਦਾ। ਹੈਰਾਨੀ ਵਾਲੀ ਗੱਲ ਅਜੇ ਇਹ ਆ ਕਿ ਪੱਤਰਕਾਰ ਜਥੇਬੰਦੀਆਂ ਤੋਂ ਇਲਾਵਾ ਜਿਹੜੇ ਪੋਲੀਟੀਸ਼ੀਅਨ ਨੇ ਉਹ ਇਸ ਹੱਕ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਏ, ਜਿਨ੍ਹਾਂ ਨੂੰ ਕਮ ਸੇ ਕਮ ਵਿਰੋਧੀ ਧਿਰਾਂ ਨੂੰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਖੜਨਾ ਚਾਹੀਦਾ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਕਿ ਤੁਹਾਡੀ ਗਲਤ ਗੱਲ ਜਿਹੜੀ ਉਹ ਦੱਸਣ ਵਾਲੇ ਦੇ ਉੱਤੇ ਹੀ ਮਾਮਲਾ ਕਿਉਂ ਦਰਜ ਕਰ ਲਿਆ ਗਿਆ। ਚਰੋਕਣੀ ਉਡੀਕੀ ਜਾ ਰਹੀ ਕਰਜ਼ਾ ਮੁਆਫੀ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਇੱਕ ਵੱਡਾ ਸਾਰਾ ਸਮਾਗਮ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਮੰਤਰੀ ਮੰਡਲ ਨੇ ਜਿਹੜੀ ਜੀ ਮਾਨਸਾ ਤੋਂ ਕੀਤੀ। 2.5 ਏਕੜ ਜ਼ਮੀਨਾਂ ਦੇ ਮਾਲਕ ਕਰਜ਼ਦਾਰਾਂ ਦੇ ਕਿਸਾਨ ਜਿਹੜੇ ਸੀਗੇ ਜੀ ਉਹਨਾਂ ਨੂੰ ਰਾਹਤ ਦੇਣ ਦੇ ਵਾਸਤੇ ਜਿਹੜਾ ਸੀਗਾ ਜੀ ਇੱਥੇ ਕਾਫੀ ਵੱਡਾ ਸਮਾਗਮ ਕੀਤਾ ਗਿਆ। 600 ਬੱਸਾਂ ਜਿਹੜੀਆਂ ਸੀ ਉਹ ਲਿਆਂਦੀਆਂ ਗਈਆਂ,
600 ਬੱਸਾਂ ਦੇ ਵਿੱਚ ਆਏ ਕਿਸਾਨ ਤੇ ਉਹਨਾਂ ਦੇ ਵਾਸਤੇ ਡੱਬਾਬੰਦ ਬ੍ਰੇਕਫਾਸਟ ਜਿਹੜਾ ਉਹਦਾ ਇੰਤਜ਼ਾਮ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਸੀ ਉਹ ਲਗਾਈ ਗਈ ਕਿਉਂਕਿ ਕਿਸਾਨ ਜਥੇਬੰਦੀਆਂ ਤੋਂ ਵਿਰੋਧ ਦੀ ਆਸ ਸੀਗੀ। ਜਿਹੜੀ ਵਿਰੋਧੀ ਧਿਰ ਆ ਉਹਨੇ ਵਿਰੋਧ ਕਰਨ ਦੀ ਗੱਲ ਜਿਹੜੀ ਆ ਉਹ ਆਖੀ ਸੀ। ਕੈਪਟਨ ਅਮਰਿੰਦਰ ਸਿੰਘ ਹੋਣੀ ਆਉਣਗੇ ਨਹੀਂ ਆਉਣਗੇ, ਆਉਣਗੇ ਨਹੀਂ ਆਉਣਗੇ, ਇਹਦੇ ਉੱਤੇ ਚਰਚਾ ਚੱਲਦਾ ਰਿਹਾ। ਆਖਰ ਉਹ ਆਏ ਔਰ ਉਹਨਾਂ ਨੇ ਜਿਹੜਾ ਸੀਗਾ ਜੀ ਪ੍ਰਮਾਣ ਪੱਤਰ ਜਿਹੜੇ ਸੀਗੇ ਉਹ ਸੌਂਪੇ। ਇਹ ਆਖਿਆ ਕਿ ਜਿਹੜੇ ਇਹ ਕਿਸਾਨ ਸੀਗੇ ਇਹਨਾਂ ਦੇ ਅਕਾਊਂਟਾਂ ਦੇ ਵਿੱਚ ਭਾਵ ਕਿ ਜਿਹੜਾ ਉਹਨਾਂ ਨੇ ਕਰਜ਼ਾ ਦੇਣਾ ਸੀਗਾ ਉਹਦੇ ਵਿੱਚ ਪੈਸੇ ਜਿਹੜੇ ਆ ਜੀ ਉਹ ਜਮ੍ਹਾਂ ਕਰਵਾ ਦਿੱਤੇ ਗਏ ਆ। ਵਿਰੋਧੀ ਧਿਰਾਂ ਦੀ ਖਿਚਾਈ ਉਹਨਾਂ ਨੇ ਕੀਤੀ ਕਿ ਵਿਰੋਧੀ ਧਿਰਾਂ ਇਹਨੂੰ ਊਂ ਜਿਹੜਾ ਜੀ ਵੱਡਾ ਹਊਆ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਬਾਕੀ ਸੂਬਿਆਂ ਦੇ ਹਵਾਲੇ ਦਿੱਤੇ ਗਏ ਕਿ ਕਿਸੇ ਨੇ ਕੱਖ ਨਹੀਂ ਕੀਤਾ। 10 ਸਾਲਾਂ ਦਾ ਹਵਾਲਾ ਦਿੱਤਾ ਗਿਆ ਕਿ ਅਸੀਂ 10 ਮਹੀਨਿਆਂ 'ਚ ਉਹ ਕਰਤਾ ਜੋ 10 ਸਾਲਾਂ 'ਚ ਨਹੀਂ ਹੋਇਆ। ਜਿਹੜੇ ਕਿਸਾਨ ਸੀਗੇ ਜੀ ਉਹਨਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਉਗਰਾਹਾਂ ਗਰੁੱਪ ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਔਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਜਿਹੜੀ ਸੀ ਉਹ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀਗੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਬਾਕੀ ਵਿਧਾਇਕ ਜਿਹੜੇ ਸੀਗੇ ਉਹਨਾਂ ਨੇ ਵੀ ਰੋਸ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਪੁਲਿਸ ਕਹਿੰਦੀ ਕਿ ਜੇਕਰ ਇਹ ਲੋਕ ਜਿਹੜੇ ਆ ਜੀ ਉੱਥੇ ਗਏ ਜਿਸ ਜਗ੍ਹਾ ਉੱਤੇ ਕਰਜ਼ਾ ਮੁਆਫੀ ਆ ਉੱਥੇ ਕਿਉਂਕਿ ਜਿਨ੍ਹਾਂ ਦਾ ਕਰਜ਼ਾ ਮੁਆਫ ਹੋ ਰਿਹਾ ਉਹ ਕਿਸਾਨ ਵੀ ਆਏ ਹੋਏ ਆ ਤੇ ਇਹ ਆਮੋ ਸਾਹਮਣੇ ਜਿਹੜੇ ਹੋ ਸਕਦੇ ਆ ਹਿੰਸਕ ਘਟਨਾਵਾਂ ਵਾਪਰ ਸਕਦੀਆਂ ਨੇ ਜਿਹਦੇ ਕਰਕੇ ਇਹਨਾਂ MLA ਜਿਹੜੇ ਨੇ ਜੀ ਉਹਨਾਂ ਨੂੰ ਇhtiyat ਦੇ ਵਜੋਂ ਜਿਹੜਾ ਜੀ ਉਹ ਲੈ ਲਿਆ ਗਿਆ ਹਿਰਾਸਤ ਦੇ ਵਿੱਚ। ਮੁੜ ਕੇ ਉਹਨਾਂ ਨੂੰ ਸ਼ਾਮ ਪੈਂਦਿਆਂ ਜਿਹੜਾ ਸੀ ਉਹ ਛੱਡ ਦਿੱਤਾ ਗਿਆ। ਇਹ ਸੀ ਸਰਕਾਰੀ ਇੱਕ ਪੱਖ ਜਿਹੜਾ ਕਰਜ਼ਾ ਮੁਆਫ ਕਰਨ ਦਾ। ਇੱਕ ਪੱਖ ਹੋਰ ਹੈ ਉਹ ਵੀ ਜਿਹੜਾ ਜੀ ਉਹ ਤੁਹਾਡੇ ਨਾਲ ਸਾਂਝਾ ਕਰ ਲਈਏ ਕਿ ਜਿਹੜਾ ਕਰਜ਼ਾ ਮਾਫੀ ਦਾ ਸਰਕਾਰੀ ਤੌਰ ਦੇ ਉੱਤੇ ਜਿਹੜਾ ਸਮਾਗਮ ਕੀਤਾ ਗਿਆ ਇਹਦੇ ਵਿੱਚ ਕੁਛ ਉਹ ਪਰਿਵਾਰ ਜਿਹੜੇ ਬਣਦੇ ਸੀ ਜਿਹੜੇ ਹੱਕਦਾਰ ਸੀਗੇ ਉਹ ਪਾਸੇ ਰਹਿ ਗਏ। ਨਰਮਾ ਪੱਟੀ ਦਾ ਕਿਸਾਨ ਜਿਹੜਾ ਜਗਦੇਵ ਸਿੰਘ ਸੀਗਾ ਜੀ ਉਹਦੇ ਪਰਿਵਾਰ ਦੇ ਜ਼ਖਮ ਫੇਰ ਹਰੇ ਹੋ ਗਏ। ਚਿੱਟੀ ਮੱਖੀ ਹੱਥੋਂ ਹਾਰੇ ਕਿਸਾਨ ਜਗਦੇਵ ਸਿੰਘ ਨੇ ਖੇਤਾਂ 'ਚ ਫਾਹਾ ਲੈ ਲਿਆ ਸੀ। ਉਸ ਟਾਈਮ ਕਾਂਗਰਸ ਦੇ ਹੁਣ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਹੁਲ ਗਾਂਧੀ ਹੋਰੀ ਉਹਦੇ ਘਰੇ ਪਹੁੰਚੇ ਸੀਗੇ ਦੁੱਖ ਸਾਂਝਾ ਕਰਨ ਦੇ ਵਾਸਤੇ। ਰਾਹੁਲ ਗਾਂਧੀ ਹੋਰਾਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵੰਬਰ 2015 ਦੇ ਵਿੱਚ ਪਿੰਡ ਭਗਵਾਨਗੜ੍ਹ ਦੇ ਵਿੱਚ ਪਹੁੰਚ ਕੇ ਜਗਦੇਵ ਸਿੰਘ ਦੇ ਪਰਿਵਾਰ ਲਈ ਹਾਂ ਦਾ ਨਾਅਰਾ ਮਾਰਿਆ ਸੀ। ਰਾਹੁਲ ਗਾਂਧੀ ਨੇ 1 ਲੱਖ ਰੁਪਏ ਦੀ ਉਦੋਂ ਮਦਦ ਵੀ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਸਾਡੀ ਸਰਕਾਰ ਆ ਗਈ ਨੌਕਰੀ ਮਿਲੂਗੀ। ਕੈਪਟਨ ਸਰਕਾਰ ਆ ਗਈ ਨੌਕਰੀ ਤਾਂ ਕੀ ਮਿਲਣੀ ਸੀ। ਮ੍ਰਿਤਕ ਕਿਸਾਨ ਦਾ ਪਰਿਵਾਰ ਕਰਜ਼ਾ ਮੁਆਫੀ ਦੀ ਸਕੀਮ ਤੋਂ ਵੀ ਬਾਹਰ ਹੋ ਗਿਆ, ਉਹ ਉਹਦੇ ਵਿੱਚ ਨਹੀਂ ਸ਼ਾਮਲ ਹੋਇਆ। ਇੱਕ ਹੋਰ ਮਰਹੂਮ ਕਿਸਾਨ ਮਲਕੀਤ ਸਿੰਘ ਤੇ ਸੁਖਦੀਪ ਸਿੰਘ ਜਿਹੜੇ ਨੇ ਜੀ ਇਹਦੇ ਕਿਸਾਨ ਦੇ ਮਲਕੀਤ ਸਿੰਘ ਤੇ ਸੁਖਦੀਪ ਸਿੰਘ ਜਿਹੜੇ ਦੋਵੇਂ ਪੁੱਤ 10ਵੀਂ ਪਾਸ ਨੇ ਜਿਨ੍ਹਾਂ ਦੇ ਕੋਲੇ ਹੁਣ 2.5 ਏਕੜ ਜ਼ਮੀਨ ਹੈ। ਮਲਕੀਤ ਸਿੰਘ ਕਹਿੰਦਾ ਹੈ ਕਿ ਉਹਦੇ ਸਿਰ 8 ਲੱਖ ਦਾ ਕਰਜ਼ਾ ਜਿਹੜਾ ਕਰਜ਼ਾ ਮਾਫੀ ਦੀ ਸੂਚੀ ਆਈ ਆ ਉਹਦੇ ਵਿੱਚ ਉਹਦਾ ਨਾਮ ਨਹੀਂ ਸ਼ਾਮਲ। ਨਾ ਹੀ ਨਵੀਂ ਸਰਕਾਰ ਨੇ ਅਜੇ ਤੱਕ ਨੌਕਰੀ ਦੇਣ ਦਾ ਕੋਈ ਵਾਅਦਾ ਜਿਹੜਾ ਜੀ ਉਹ ਪੂਰਾ ਕੀਤਾ। ਕਰਜ਼ਾ ਮਾਫੀ ਤੋਂ ਫਿਲਹਾਲ ਜਿਹੜਾ ਜੀ ਉਹਨੂੰ ਧਰਵਾਸ ਜਿਹੜਾ ਜੀ ਉਹ ਜ਼ਰੂਰ ਵੱਜਿਆ ਹੈ, ਕਦੋਂ ਉਹਦੀ ਵਾਰੀ ਆਊਗੀ ਨਹੀਂ ਪਤਾ। ਮਲਕੀਤ ਸਿੰਘ ਕਹਿੰਦਾ ਕਿ ਉਹਨੇ ਕਰਜ਼ੇ ਦੇ ਵਿੱਚ 1.5 ਏਕੜ ਜ਼ਮੀਨ ਉਹਦੀ ਵਿਕ ਗਈ। 2 ਦੁੱਧ ਵੇਚਣ ਵਾਲੇ ਪਸ਼ੂ ਵੀ ਵੇਚਣੇ ਪੈ ਗਏ। ਜਦੋਂ ਚਿੱਟੀ ਮੱਖੀ ਨੇ ਪੂਰੀ ਫਸਲ ਬਰਬਾਦ ਕਰਤੀ ਤਾਂ ਪਿਓ ਖੁਦਕੁਸ਼ੀ ਕਰ ਗਿਆ। ਰਾਹੁਲ ਗਾਂਧੀ ਨੇ ਪਿੰਡ ਦੁੰਨੇਵਾਲੇ ਦੀ ਵਿਧਵਾ ਕੁਲਵਿੰਦਰ ਕੌਰ ਦੇ ਸਿਰ ਤੇ ਹੱਥ ਰੱਖਿਆ ਸੀ। ਕਾਂਗਰਸ ਸਰਕਾਰ ਬਣ ਤੇ ਉਹਦੇ ਦੁੱਖ ਕੱਟਣ ਦੀ ਗੱਲ ਕਹੀ ਸੀ। ਉਦੋਂ ਮਗਰੋਂ ਇਸ ਵਿਧਵਾ ਔਰਤ ਦੀ ਪੈਨਸ਼ਨ ਹੀ ਕੱਟ ਦਿੱਤੀ ਗਈ। ਵਿਧਵਾ ਜਿਹੜੀ ਕੁਲਵਿੰਦਰ ਕੌਰ ਆ ਉਹਦਾ ਸਹੁਰਾ ਖੁਦਕੁਸ਼ੀ ਕਰ ਗਿਆ। ਉਹਦਾ ਪਤੀ ਗੁਰਲਾਲ ਸਿੰਘ ਤੇ ਦਿਓਰ ਵੀ ਉਸੇ ਹੀ ਰਾਹ ਪੈ ਗਏ ਭਾਵ ਕਿ ਸੁਸਾਈਡ ਕਰ ਗਏ। ਬੈਂਕਾਂ ਦੇ ਨੋਟਿਸ ਆਉਣ ਲੱਗੇ। ਪ੍ਰਵਾਸੀ ਭਾਰਤੀ ਜਿਹੜੇ ਸੀ ਪ੍ਰਵਾਸੀ ਪੰਜਾਬੀ ਸੀ ਉਹਨਾਂ ਨੇ ਇਸ ਔਰਤ ਦੀ ਬਾਂਹ ਫੜੀ। ਪਰਿਵਾਰ ਕਹਿੰਦਾ ਹੈ ਕਿ ਨਵੀਂ ਸਰਕਾਰ ਬਣਨ ਮਗਰੋਂ ਉਹਨੂੰ ਕੋਈ ਮਦਦ ਨਹੀਂ ਮਿਲੀ ਨਾ ਕੋਈ ਮੁਆਫੀ ਮਿਲੀ ਆ। ਸੰਗਰੂਰ ਦਾ ਪਿੰਡ ਛਾਜਲੀ ਹੈ ਜਿੱਥੇ ਇੱਕ ਘਰ ਦੇ ਵਿੱਚ 3 ਸੱਥਰ ਵਿਚੇ ਬਿਰਧ ਔਰਤ ਲਾਭ ਕੌਰ ਦੇ ਪਰਿਵਾਰ ਦੇ 3 ਵੀ ਖੁਦਕੁਸ਼ੀਆਂ ਕਰ ਗਏ। ਪਹਿਲਾਂ ਜਵਾਨ ਪੋਤੇ ਨੇ ਖੁਦਕੁਸ਼ੀ ਕੀਤੀ, ਫਿਰ ਮੌਤ ਨੇ ਉਹੀ ਰਾਹ ਚੁਣਿਆ, ਮੌਤ ਗਲ ਲਾ ਲਈ ਤੇ ਉਸ ਤੋਂ ਬਾਅਦ ਉਹਦਾ ਪਤੀ ਵੀ ਇਸੇ ਰਾਹ ਪੈ ਕੇ ਦੁਨੀਆ ਤੋਂ ਤੁਰ ਗਿਆ। ਇਹ ਪਰਿਵਾਰ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਇਸ ਪਰਿਵਾਰ ਦੇ ਦੁੱਖ ਨੂੰ ਨਹੀਂ ਸਮਝ ਸਕੀ। ਫਤਿਹਗੜ੍ਹ ਸਾਹਿਬ ਦੇ ਪਿੰਡ ਦਾਦੂ ਮਾਜਰਾ ਦਾ ਕਿਸਾਨ ਸੁਰਜੀਤ ਸਿੰਘ ਜੂਨ 15 ਚ ਖੁਦਕੁਸ਼ੀ ਕਰ ਗਿਆ ਸੀਗਾ, ਜਿਹਦਾ ਦੁੱਖ ਵੰਡਾਉਣ ਦੇ ਵਾਸਤੇ ਰਾਹੁਲ ਗਾਂਧੀ ਉਹਦੇ ਘਰ ਵੀ ਗਏ ਸੀ। ਉਦੋਂ 2 ਲੱਖ ਦਾ ਚੈੱਕ ਵੀ ਪਰਿਵਾਰ ਨੂੰ ਦਿੱਤਾ ਸੀਗਾ। ਖੁਦਕੁਸ਼ੀ ਕਰਕੇ ਕਿਸਾਨ ਦਾ ਮੁੰਡਾ ਕੁਲਵਿੰਦਰ ਸਿੰਘ ਕਹਿੰਦਾ ਉਹਨਾਂ ਦੇ ਸਿਰ ਤੇ 20 ਲੱਖ ਦਾ ਕਰਜ਼ਾ ਸਰਕਾਰ ਮਾਫ ਕਰੂਗੀ ਜਾਂ ਨਹੀਂ ਉਹਨੂੰ ਨਹੀਂ ਪਤਾ। ਇਹ ਬਿਲਕੁਲ ਇੱਕ ਤਸਵੀਰ ਦਾ ਦੂਜਾ ਪੱਖ ਹੈ।
ਜੇ ਗੱਲ ਕਰਨੀ ਹੋਵੇ ਪੰਜਾਬ ਦੇ ਜਿਹੜੇ ਜੀ ਉਹ ਮਹਿੰਗੇ ਹੁੰਦੇ ਵਿਆਹਾਂ ਦੀ, ਤਾਂ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਜਿਹੜੇ ਪੰਜਾਬ ਦੇ ਵਿਆਹ ਨੇ, ਹਾਲਾਂਕਿ ਇੱਕ ਡਿਫਰੈਂਟ ਗੱਲ ਹੋਊਗੀ, ਡਿਫਰੈਂਟ ਸਬਜੈਕਟ ਵੀ ਹੋਊਗਾ ਕਿ ਤਕਰੀਬਨ 25% ਵਿਆਹਾਂ 'ਚ ਕਮੀ ਆਈ ਹੈ। ਉਹਦਾ ਇੱਕ ਕਾਰਨ ਜਿਹੜਾ ਜੀ ਜਿਹੜੇ ਗਬਰੇਟ ਨੇ ਉਹਨਾਂ ਦਾ ਵਿਦੇਸ਼ਾਂ ਵੱਲ ਨੂੰ ਮੂੰਹ ਕਰਨਾ ਜਿਹੜਾ ਕਿਹਾ ਜਾ ਸਕਦਾ। ਪਰ ਮਹਿੰਗੇ ਵਿਆਹ ਜਿਹੜੇ ਆ ਜੀ ਉਹ ਥੱਲੇ ਨਹੀਂ ਜਾ ਰਹੇ ਅਜੇ ਵੀ। ਜਿਹੜੇ ਮਿਡਲ ਕਲਾਸ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਮਹਿੰਗੇ ਪੈਲਸਾਂ ਦੇ ਵਿੱਚ ਵਿਆਹ ਕਰਨ ਦਾ ਵਰਤਾਰਾ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵੱਧ ਰਿਹਾ। ਵੱਡੇ ਸ਼ਹਿਰਾਂ ਦੇ ਵਿੱਚ 5 ਤਾਰਾ ਤੇ ਛੋਟੇ ਮੋਟੇ ਹੋਟਲਾਂ ਦੇ ਵੱਡੇ ਟੈਂਟ, ਘਰਾਂ ਦੇ ਵਿੱਚ ਹੁੰਦੇ ਸਾਦੇ ਵਿਆਹ ਜਿਹੜੇ ਨੇ ਜੀ ਉਹ ਤਕਰੀਬਨ ਬੰਦ ਹੋ ਗਏ। ਲੁਧਿਆਣਾ, ਮੋਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਇੱਥੇ ਐਡੇ ਵੱਡੇ ਮੈਰਿਜ ਪੈਲਸ ਨੇ ਜੀ। ਜੇ ਉਹਦੇ ਵਿੱਚ ਵਿਆਹ ਕਿਸੇ ਨੇ ਕਰਨਾ ਹੋਵੇ ਤਾਂ ਉਹਦਾ ਜਿਹੜਾ ਖਰਚਾ ਹੈ ਉਹ ਕਿੰਨਾ ਕੁ ਆ ਸਕਦਾ, ਵੈਸੇ ਕਿੰਨਾ ਜਿਹੜਾ ਜੀ ਉਹ ਸੋਚ ਸਕਦਾ। ਸ਼ਾਇਦ ਬਹੁਤਿਆਂ ਦੇ ਮੂੰਹ ਦੇ ਵਿੱਚ ਜਿਹੜੀਆਂ ਜੀ ਉਹ ਉਂਗਲਾਂ ਪੈ ਜਾਣ। 10 ਲੱਖ ਤੋਂ ਲੈ ਕੇ 40 ਲੱਖ ਰੁਪਈਏ ਤੱਕ ਜਿਹੜਾ ਜੀ ਉਹ ਖਰਚਾ ਇਹਨਾਂ ਮੈਰਿਜ ਪੈਲਸਾਂ ਦੇ ਉੱਤੇ ਆ ਜਾਂਦਾ। ਜਿਹੜਾ ਗਹਿਣੇ ਗੱਟੇ ਤੇ ਜਿਹੜੇ ਕੱਪੜੇ ਨੇ ਉਹ ਸਵਾਉਣੇ ਤੇ ਲੈਣ ਦੇਣ ਜਿਹੜਾ ਜੀ ਉਹ ਕਰਨਾ, ਉਹ ਬਿਲਕੁਲ ਜਿਹੜਾ ਉਹ ਵੱਖਰਾ ਆ, ਉਹ ਐਕਸਟਰਾ ਖਰਚਾ ਆ। ਮਤਲਬ ਇਹ ਕਿ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਅਮੀਰ ਲੋਕ ਜਿਹੜੇ ਵਿਆਹ ਕਰਦੇ ਨੇ ਉਹ ਕਰੋੜ ਦੇ ਹੱਥ ਜਿਹੜਾ ਜੀ ਉਹ ਜਾ ਲਾਉਂਦੇ ਨੇ। ਕਰੋੜ ਤੋਂ ਵੀ ਮਹਿੰਗੇ ਜਿਹੜੇ ਜੀ ਉਹ ਵਿਆਹ ਪੰਜਾਬ ਦੇ ਵਿੱਚ ਹੋਣ ਲੱਗੇ ਨੇ। ਪੰਜਾਬ ਦੇ ਵਿਆਹਾਂ ਦੇ ਵਿੱਚ ਅੱਜ ਕੱਲ੍ਹ ਇੱਕ ਹੋਰ ਕਲਚਰ ਚੱਲ ਰਿਹਾ ਜੀ, ਜਿਹੜੇ ਲਾੜੇ ਲਾੜੀ ਨੇ ਉਹਦੇ ਨਾਲ ਬਾਊਂਸਰ ਜਿਹੜੇ ਨੇ ਜੀ ਉਹ ਹੁੰਦੇ ਨੇ। ਬਾਊਂਸਰ ਜਿਹੜਾ ਜੀ ਉਹ ਪਰ ਦਿਨ ਦੇ ਹਿਸਾਬ ਦੇ ਨਾਲ ਹਜ਼ਾਰਾਂ ਰੁਪਈਆ ਉਹਨੂੰ ਖਰਚਾ ਪੈਂਦਾ। ਹੁਣ ਜਿਹੜਾ ਨਵਾਂ ਜੋੜਾ ਆ ਉਹਨੂੰ ਬਾਊਂਸਰ ਦੀ ਜਿਹੜੀ ਆ ਜੀ ਉਹ ਕੀ ਜ਼ਰੂਰਤ ਪੈਂਦੀ ਆ, ਇਹ ਕਿਹਾ ਜਾ ਰਿਹਾ ਜੀ ਇਹ ਸਿਰਫ ਇੱਕ ਫੁਕਰਪੁਣਾ ਜਿਹੜਾ ਜੀ ਉਹ ਦਿਖਾਉਣ ਦਾ ਨਵਾਂ ਤਰੀਕਾ ਆ। ਉਹ 4 ਚਫੇਰੇ ਜਿਹੜੇ ਜੀ ਉਹਨਾਂ ਦੇ ਚੱਲਦੇ ਆ ਔਰ ਜਿਵੇਂ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਇਹ ਕਰਕੇ ਲੈ ਕੇ ਆਉਂਦੇ ਆ, ਐਸਕੌਟ ਕਰਕੇ ਲੈ ਕੇ ਆਉਂਦੇ ਆ। ਔਰ ਇਹ ਨਵਾਂ ਜਿਹੜਾ ਜੀ ਉਹ ਖਰਚਾ ਪੈਣਾ ਸ਼ੁਰੂ ਹੋ ਗਿਆ। 3 ਸਮਾਗਮ ਜਿਹੜੇ ਜੀ ਉਹ ਹੋਣੇ ਸ਼ੁਰੂ ਹੋ ਗਏ। ਕਹਿਣ ਨੂੰ ਜਿਹੜਾ ਹੈ ਜੀ ਲੇਡੀ ਸੰਗੀਤ ਆ, ਉਹ ਲੇਡੀ ਸੰਗੀਤ ਤਾਂ ਉਹਦੇ ਵਿੱਚੋਂ ਗਾਇਬ ਹੋ ਗਿਆ, ਜਿਹੜਾ ਕਿਸੇ ਟਾਈਮ ਇੱਕ ਬੜੀ ਨੋਨ ਚੀਜ਼ ਹੁੰਦੀ ਸੀ। ਜੇ ਪੁਰਾਣੇ ਘੋੜੀਆਂ ਸੁਹਾਗ ਜਿਹੜੇ ਗਾਉਣੇ ਉਹ ਤਾਂ ਗਏ, ਉਹਦੀ ਜਗ੍ਹਾ ਲੈ ਲਈ ਡੀਜੇ ਨੇ, ਕੰਨ ਪਾੜਵੇਂ ਮਿਊਜ਼ਿਕ ਨੇ। ਉਹ ਹੋ ਗਈ ਮਹਿੰਦੀ ਵਾਲਾ ਜਿਹੜਾ ਸਮਾਗਮ ਹੋ ਗਿਆ, ਫਿਰ ਵਿਆਹ ਵਾਲਾ ਹੋ ਗਿਆ। ਤਿੰਨੇ ਦੇ ਤਿੰਨੇ ਜਿਹੜੇ ਸਮਾਗਮ ਨੇ ਉਹ ਮੈਰਿਜ ਪੈਲਸ ਦੇ ਵਿੱਚ ਹੋਣ ਲੱਗ ਗਏ। ਇੱਕ ਕਿੰਨੇ ਦਾ ਹੁੰਦਾ ਮੈਂ ਦੱਸ ਦਿੱਤਾ, 3 ਨੂੰ ਉਹਦੇ ਨਾਲ ਗੁਣਾ ਕਰ ਲੈਣੀ, ਕਿੱਥੇ ਕਹਾਣੀ ਜਿਹੜੀ ਆ ਜੀ ਉਹ ਪਹੁੰਚ ਜਾਂਦੀ ਆ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਵਿਆਹਾਂ ਦੀ ਜੇ ਗੱਲ ਚੱਲੀ ਹੈ ਤੇ ਨਾਲ ਲੱਗਵੀਂ ਇਹ ਵੀ ਗੱਲ ਹੈ ਕਿ ਵਿਆਹਾਂ ਦੇ ਵਿੱਚ ਚੱਲਦੀ ਗੋਲੀ ਜਿਹੜੀ ਆ ਜੀ ਉਹਦੇ ਤੋਂ ਪੰਜਾਬੀ ਖਹਿੜਾ ਨਹੀਂ ਛੁਡਾ ਸਕੇ। ਉਹ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਔਰ ਇੱਥੇ ਮੌਤਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਲੇਟੈਸਟ ਜਿਹੜੀ ਮੌਤ ਆ ਜੀ ਉਹ ਤਰਨਤਾਰਨ ਦੇ ਵਿੱਚ ਹੋਈ ਹੈ। ਉੱਥੇ ਜਿਹੜਾ ਵਿਆਹੰਦੜ ਮੁੰਡਾ ਸੀਗਾ ਜੀ ਉਹਦੇ ਨੇੜਲੇ ਰਿਸ਼ਤੇਦਾਰ ਦੀ ਮੌਤ ਹੋਈ ਹੈ। ਕੁਝ ਦਿਨ ਪਹਿਲਾਂ ਗੂਲੇ ਚੀਕਾ ਚ ਪਟਿਆਲੇ ਦੇ ਨੇੜੇ ਪੈਂਦਾ ਜੀ, ਉੱਥੇ ਵਿਆਹੰਦੜ ਮੁੰਡੇ ਦੀ ਹੀ ਗੋਲੀ ਦੇ ਨਾਲ ਜਿਹੜੀ ਉਹ ਮੌਤ ਹੋ ਗਈ। ਇਸ ਪਾਸੇ ਵੱਲ ਨੂੰ ਨਾ ਤਾਂ ਧਾਰਮਿਕ ਜਿਹੜੇ ਸਾਡੇ ਆਗੂ ਨੇ ਜੀ ਉਹ ਸੋਚਣ ਦਾ ਕੋਈ ਨਾਂ ਲੈ ਰਹੇ ਆ, ਨਾ ਜਿਹੜੀਆਂ ਸੋਸ਼ਲ ਤੌਰ ਦੇ ਉੱਤੇ ਵਿਚਰਦੀਆਂ ਜਥੇਬੰਦੀਆਂ ਨੇ ਉਹੀ ਇਸ ਪਾਸੇ ਵੱਲ ਨੂੰ ਜਿਹੜਾ ਜੀ ਕੋਈ ਵੱਡਾ ਸਟੈਪ ਜਿਹੜਾ ਉਹ ਲੈ ਰਹੀਆਂ ਨੇ। ਜਿਹੜਾ ਇੱਥੇ ਹਰਿਆਣੇ ਦੇ ਵਿੱਚ ਥੋੜਾ ਜਿਹਾ ਇਹਦੇ ਉੱਤੇ ਜਿਹੜਾ ਸ਼ਿਕੰਜਾ ਕੱਸਿਆ ਗਿਆ, ਉੱਥੇ ਜਿਹੜੇ ਬਰਾਤੀ ਨੇ ਉਹਨਾਂ ਦੀ ਗਿਣਤੀ ਮਿੱਥੀ ਗਈ ਹੈ। ਹਾਲਾਂਕਿ ਉਹਨਾਂ ਦੀ ਮਿੱਥੀ ਗਈ ਗਿਣਤੀ ਕਾਫੀ ਵੱਡੀ ਆ। ਜੇ ਆਪਾਂ ਗੱਲ ਕਰੀਏ ਪਾਕਿਸਤਾਨੀ ਪੰਜਾਬ ਦੀ, ਉੱਥੇ ਜ਼ਰੂਰ ਇਸ ਮਾਮਲੇ ਦੇ ਵਿੱਚ ਚੰਗਾ ਹੋਇਆ। ਉੱਥੇ ਇੱਕ ਤਾਂ ਜਿਹੜੇ ਖਾਣੇ ਬਣਦੇ ਨੇ ਉਹਦੇ ਉੱਤੇ ਪਾਬੰਦੀ ਲਾਈ ਗਈ ਹੈ। ਇੱਕ ਦਾਲ ਇੱਕ ਸਬਜ਼ੀ ਤੱਕ ਸੀਮਤ ਰਹਿਣਾ ਪਊਗਾ, ਨਹੀਂ ਤਾਂ ਉਹਦੇ 'ਚ ਸਜ਼ਾ ਵੀ ਹੈ ਤੇ ਜੁਰਮਾਨਾ ਵੀ ਹੈ। ਮਾਮਲਾ ਗੰਭੀਰ ਜਿਹੜਾ ਜੀ ਉਹ ਦਰਜ ਹੋ ਜਾਂਦਾ। ਅਜਿਹੇ ਕਿਸੇ ਸਖਤ ਕਾਨੂੰਨ ਦੀ ਪੰਜਾਬ ਸਾਡੇ ਇਸ ਪਾਸੇ ਵੱਲ ਵੀ ਜਿਹੜਾ ਜੀ ਉਹ ਲੋੜ ਆ, ਤਾਂ ਕਿ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਡੱਕਿਆ ਜਾ ਸਕੇ ਜੀ। ਚਿੱਟ ਫੰਡ ਕੰਪਨੀਆਂ ਜਿਹੜੀਆਂ ਜੀ ਉਹਨਾਂ ਦਾ ਕਿੰਨਾ ਕੁ ਰੌਲਾ ਗੌਲਾ ਹੈ, ਇਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚੋਂ ਠੱਗੀ ਮਾਰਨ ਵਾਲੀਆਂ ਇਹ ਚਿੱਟ ਫੰਡ ਕੰਪਨੀਆਂ ਕਰੋੜਾਂ ਰੁਪਈਏ ਇਕੱਠੇ ਕਰਕੇ ਜਿਹੜਾ ਜੀ ਉਹ ਲੈ ਗਈਆਂ। ਇੱਕ ਜਿਹੜਾ ਭੰਗੂ, ਸਰਬਜੀਤ ਭੰਗੂ ਦੀ ਜੇ ਤੁਸੀਂ ਗੱਲ ਕਰੋ ਤਾਂ ਉਹ ਜਿਹੜਾ ਬੈਠਾ ਜੀ ਜੇਲ੍ਹ ਦੇ ਵਿੱਚ, ਉਹਨੇ ਚਿੱਟ ਫੰਡ ਕੰਪਨੀ ਤੋਂ ਹੀ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਸੀਗਾ। ਫਿਰ ਉਹ ਆਪਣੀ ਬਹੁਤ ਵੱਡੀ ਇੱਕ ਸਲਤਨਤ ਜਿਹੜੀ ਹੈ ਜੀ ਉਹ ਖੜੀ ਕਰ ਗਿਆ। ਔਰ
ਉਹ ਸਲਤਨਤ ਜਿਹੜੀ ਸੀ ਜੀ, ਬੇਸ਼ੱਕ ਇਸ ਵੇਲੇ ਉਹਦੇ ਹਸਪੀਟਲ ਵਗੈਰਾ ਨੂੰ ਜਿੰਦਰਾ ਜਿਹੜਾ ਜੀ ਉਹ ਲੱਗਿਆ ਹੋਵੇ, ਪਰ ਇਹ ਕਿਹਾ ਜਾਂਦਾ ਕਿ ਅਰਬਾਂ ਰੁਪਈਆ ਉਸ ਬੰਦੇ ਨੇ ਇਕੱਠਾ ਕੀਤਾ। ਉਹਨੇ ਵਿਦੇਸ਼ਾਂ ਦੇ ਵਿੱਚ ਵੀ, ਦੁਬਈ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਉਹਨੇ ਪੈਸਾ ਆਪਣਾ ਲਾਇਆ। ਔਰ ਜੇ ਆਪਾਂ ਸਹਾਰਾ ਗਰੁੱਪ ਦੀ ਗੱਲ ਕਰੀਏ ਤਾਂ ਉਹ ਵੀ ਚਿੱਟ ਫੰਡ ਕੰਪਨੀ ਤੋਂ ਸ਼ੁਰੂ ਹੋਇਆ ਸੀਗਾ, ਔਰ ਕਿੱਥੋਂ ਤੱਕ ਉਹ ਪਹੁੰਚ ਗਿਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਸਹਾਰਾ ਦਾ ਮੁਖੀ ਸਵਰਤੋ ਜਿਹੜਾ ਜੀ, ਉਹਦੇ ਉੱਤੇ ਸੁਪਰੀਮ ਕੋਰਟ ਨੇ ਸ਼ਿਕੰਜਾ ਜਿਹੜਾ ਸੀਗਾ ਜੀ ਉਹ ਕੱਸਿਆ। ਭੰਗੂ ਦੀਆਂ ਜਾਇਦਾਦਾਂ ਅਜੇ ਜਿਹੜੀਆਂ ਜੀ ਉਹ ਵਿਕੀਆਂ ਨਹੀਂ, ਪਰ ਇੱਕ ਸਾਬਕਾ ਜਿਹੜਾ ਜੱਜ ਤੇ ਉਹਦਾ ਪੁੱਤ, ਇਹ ਵੀ ਮਾਲਵੇ ਦੇ ਖੇਤਰ ਦੇ ਵਿੱਚ ਚਿੱਟ ਫੰਡ ਕੰਪਨੀ ਜਿਹੜੀ ਸੀ ਉਹ ਬਣਾ ਕੇ ਲੋਕਾਂ ਦੇ ਨਾਲ ਕਰੋੜਾਂ ਰੁਪਈਆ ਜਿਹੜਾ ਸੀਗਾ ਜੀ ਉਹ ਠੱਗ ਗਏ। 16 ਦੇ ਵਿੱਚ ਇੱਕ ਮਾਮਲਾ ਉਹਦੇ ਖਿਲਾਫ ਦਰਜ ਹੋਇਆ ਸੀ। ਉਦੋਂ ਤੋਂ ਇਹ ਪੁਲਿਸ ਦੇ ਡਿੱਕੇ ਨਹੀਂ ਸੀ ਚੜ ਰਹੇ। ਹੁਣ ਸਾਬਕਾ ਜੱਜ HN ਕੁਮਾਰ ਤੇ ਉਹਦਾ ਪੁੱਤ ਜਿਹੜਾ ਐਡਵੋਕੇਟ ਆ ਪੇਸ਼ੇ ਵਜੋਂ ਪ੍ਰਦੀਪ ਕੁਮਾਰ, ਉਹਨੂੰ ਬਠਿੰਡੇ ਦੀ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ। ਉਹਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ। ਜਦੋਂ ਲਿਆਂਦਾ ਗਿਆ ਤੇ ਜਿਹੜੇ ਪੀੜਤ ਲੋਕ ਸੀ, ਜਿਹੜੇ ਚਿੱਟ ਫੰਡ ਇਹਨਾਂ ਨੇ ਲਾਇਆ ਸੀਗਾ, ਇਹਨਾਂ ਦੇ ਕੋਲੇ ਪੈਸਾ, ਉਹ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਜਿਹੜੇ ਦੀ ਉਹ ਹੋਣੇ ਸ਼ੁਰੂ ਹੋ ਗਏ। ਇਹ ਕਿਹਾ ਗਿਆ ਜੀ ਕਿ ਇਹ ਸਾਬਕਾ ਜੱਜ ਤੇ ਉਹਦਾ ਮੁੰਡਾ ਲੋਕਾਂ ਨੂੰ ਇਹ ਕਹਿੰਦੇ ਸੀਗੇ ਕਿ ਤੁਹਾਡਾ ਪੈਸਾ ਅਸੀਂ ਦਿਨਾਂ ਦੇ ਵਿੱਚ ਜਿਹੜਾ ਉਹ ਡਬਲ ਕਰ ਸਕਦੇ ਆ। ਔਰ ਮਈ 16 ਦੇ ਵਿੱਚ ਇਹਨਾਂ ਦੇ ਖਿਲਾਫ ਸਿਵਲ ਲਾਈਨ ਬਠਿੰਡੇ ਦੇ ਵਿੱਚ ਜਿਹੜਾ ਜੀ ਦਰਜ ਹੋਇਆ ਸੀਗਾ। ਇੱਥੇ ਉਹ ਵੀ ਆ ਗਏ ਜੀ, ਜਿਹਨੇ 7 ਲੱਖ ਲਾਇਆ, ਜਿਹਨੇ 5 ਲੱਖ ਲਾਇਆ ਉਹ ਵੀ ਆ ਗਏ, ਜਿਹਨੇ 18 ਲੱਖ ਰੁਪਈਆ ਲਾਇਆ ਜੀ ਉਹ ਵੀ ਆ ਗਿਆ। ਤੇ ਸ਼ਾਇਦ ਤੁਹਾਨੂੰ ਹੈਰਾਨਗੀ ਹੋਵੇ, ਇੱਥੇ ਇੱਕ ਗੁਰਸੇਵਕ ਸਿੰਘ ਉਹ ਵੀ ਆ ਗਿਆ, ਜਿਹਨੇ 3 ਕਰੋੜ ਰੁਪਈਆ ਜਿਹੜਾ ਜੀ ਉਹ ਲਾਇਆ ਸੀਗਾ। ਇਸ ਚੱਕਰ 'ਚ ਵੀ 3 ਕਰੋੜ ਜਿਹੜਾ ਜੀ ਉਹ 6 ਕਰੋੜ ਬਣ ਜਾਣਾ। ਇਹ ਠੀਕ ਹੈ, ਚਿੱਟ ਫੰਡ ਕੰਪਨੀਆਂ ਨੇ ਲੋਕਾਂ ਦਾ ਖੂਨ ਚੂਸਿਆ। ਭੰਗੂ ਵਰਗੇ ਲੋਕ ਜਾਂ ਸਵਰਤੋ ਵਰਗੇ ਲੋਕ ਤੇ ਚਾਹੇ ਇਸ ਜੱਜ ਵਰਗੇ ਲੋਕ ਜਿਹੜੇ ਸੀਗੇ ਜੀ, ਉਹ ਲੋਕਾਂ ਦਾ ਫਾਇਦਾ ਉਠਾ ਗਏ। ਪਰ ਸਵਾਲ ਸਭ ਤੋਂ ਵੱਡਾ ਇਹ ਵੀ ਹੈ ਨਾ ਜੀ ਕਿ ਛੇਤੀ ਅਮੀਰ ਹੋਣਾ। ਮੰਨ ਲਓ ਅੱਜ ਕੋਈ ਚਿੱਟ ਫੰਡ ਕੰਪਨੀ ਇੱਥੇ ਕੋਈ ਨਵਾਂ ਬੋਰਡ ਜਿਹੜਾ ਜੀ ਉਹ ਲਾ ਦੇਵੇ ਤੇ ਲੋਕ ਦਗੜ ਕਰਦੇ, ਠੀਕ ਉਸੇ ਤਰੀਕੇ ਦੇ ਨਾਲ ਉਸ ਕੰਪਨੀ ਦੇ ਮਗਰ ਭੱਜ ਪੈਣੇ ਆ। ਜਿਵੇਂ ਕੋਈ ਨਵਾਂ ਖੁੱਲਿਆ ਡੇਰਾ, ਉੱਥੇ ਆਇਆ ਬਾਬਾ, ਤੁਸੀਂ ਜਿੰਨਾ ਮਰਜ਼ੀ ਰੌਲਾ ਜਿਹੜਾ ਜੀ ਉਹ ਪਾਈ ਚੱਲੋ, ਜਦੋਂ ਕੋਈ ਨਵਾਂ ਆ ਗਿਆ ਲੋਕ ਉਹਦੇ ਮਗਰ ਜਿਹੜਾ ਜੀ ਉਹ ਭੱਜ ਤੁਰਦੇ ਆ। ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਜੀ ਉਹਦੇ ਉੱਤੇ ਵੀ ਕਿੰਤੂ ਪਰੰਤੂ ਜ਼ਰੂਰ ਜਿਹੜਾ ਉਹ ਹੋਣਾ ਚਾਹੀਦਾ ਕਿ ਉਹ ਕੀ ਕਰਦੇ ਨੇ, ਉਹ ਇਸ ਪਾਸੇ ਵੱਲ ਜਿਹੜਾ ਜੀ ਉਹ ਕਿਉਂ ਭੱਜ ਪੈਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਜਿਹੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ, ਉਹਨਾਂ ਦਾ ਸ਼ਹੀਦੀ ਦਿਨ 2 ਵੱਡਿਆਂ ਦਾ ਜਿਹੜਾ ਆਉਂਦਾ, ਉਦੋਂ ਬਾਅਦ ਫਿਰ ਕਿਉਂਕਿ ਚਮਕੌਰ ਸਾਹਿਬ ਤੋਂ ਇਹ ਲੜਾਈ ਇਸ ਪਾਸੇ ਵੱਲ ਨੂੰ ਆਉਂਦੀ ਆ, ਸਰਹੰਦ ਵੱਲ ਨੂੰ, ਸ਼ਹੀਦਾਂ ਦੀ ਧਰਤੀ ਦੇ ਉੱਤੇ, ਉੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਸੀਗਾ। ਉਹਦੇ ਇਨ ਬਿਟਵੀਨ ਕੈਲੰਡਰਾਂ ਦੀ ਜਿਹੜੀ ਇਹ ਭੰਬਲ ਭੂਸਾ ਕ੍ਰੀਏਟ ਕੀਤਾ ਗਿਆ ਕੈਲੰਡਰਾਂ ਦਾ, ਉਹਨਾਂ ਦੀ ਵਜ੍ਹਾ ਕਰਕੇ 25 ਤਰੀਕ ਨੂੰ ਜਿਹੜਾ ਸੀਗਾ ਜੀ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਗਿਆ। ਅਕਾਲ ਤਖ਼ਤ ਤੋਂ ਜਿਹੜਾ ਜੀ ਇਹ ਆਖਿਆ ਗਿਆ ਕਿ ਇਹ ਗੁਰਪੁਰਬ 25 ਤਰੀਕ ਨੂੰ ਮਨਾਇਆ ਜਾਵੇ। ਹੁਣ ਕੁਝ ਜਿਹੜੀਆਂ ਜਥੇਬੰਦੀਆਂ ਸੀ ਉਹ ਕਹਿੰਦੀਆਂ ਅਸੀਂ ਨਹੀਂ ਮਨਾਉਂਦੇ, ਅਸੀਂ ਤਾਂ ਮਨਾਵਾਂਗੇ 5 ਜਨਵਰੀ ਨੂੰ। ਇਹਦੇ ਨਾਲ ਤੁਸੀਂ ਇਹ ਕਹਿ ਲਓ ਕਿ ਫਟ ਗਈ ਜਿਹੜੀ ਉਹ ਕੌਮ ਸੀਗੀ, ਉਹ ਅੱਧੋ ਅੱਧੀ ਤਾਂ ਜਿਹੜੀ ਉਹ ਹੋ ਗਈ। ਹਾਂ, ਇਹਦੇ ਵਿੱਚ ਕਈ ਉਹ ਵੀ ਹੈਗੇ ਨੇ ਜਿਹੜੇ ਮੁਬਾਰਕਾਂ 25 ਨੂੰ ਵੀ ਭੇਜੀ ਗਏ, ਉਹੀ ਮੁਬਾਰਕਾਂ ਉਹਨਾਂ ਨੇ ਤਰੀਕ ਚੇਂਜ ਕਰਕੇ ਜਿਹੜੀਆਂ ਉਹ 5 ਨੂੰ ਵੀ ਭੇਜੀ ਗਏ, ਉਹ ਵੀ ਹੈਗੇ ਨੇ। ਖੈਰ, ਲੋਕਾਂ ਦਾ ਜਿਹੜਾ ਜੀ ਇਹ ਭੰਬਲ ਭੂਸਾ ਜਾਰੀ ਰਿਹਾ। ਇਹਦੇ ਉੱਤੇ ਕੋਈ ਜਿਹੜਾ ਜਥੇਦਾਰ ਸੀਗਾ, ਧਾਰਮਿਕ ਆਗੂ ਸੀ, ਉਹ ਇਸ ਸਮੱਸਿਆ ਦਾ ਹੱਲ ਨਹੀਂ ਕੱਢ ਸਕੇ। ਪਰ ਲੋਕਾਂ ਨੂੰ ਸੰਦੇਸ਼ ਦੇਣ ਵਾਲੇ ਇਹ ਜਿਹੜੇ ਜਥੇਦਾਰ ਸੀ, ਜਿਹਦੇ 'ਚ ਜਥੇਦਾਰ ਅਕਾਲ ਤਖ਼ਤ ਹਜ਼ੂਰ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਇਹ, ਔਰ ਇਹਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਇਹ ਸਾਰੇ ਦੇ ਸਾਰੇ ਮੁੰਬਈ ਦੇ ਵਿੱਚ ਜਿਹੜਾ ਜੀ ਇੱਕ ਮਨਾਇਆ ਗਿਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਜਿਹੜਾ 6 ਤਰੀਕ ਨੂੰ ਮਨਾਇਆ ਗਿਆ, ਉਹਦੇ ਵਿੱਚ ਸਾਰੇ ਸ਼ਾਮਲ ਸੀਗੇ। ਉੱਥੇ ਜਾ ਕੇ ਮੂਹਰੇ ਬੈਠੇ ਸੀਗੇ। ਔਰ ਉੱਥੇ ਜਿਹੜਾ ਇੱਕ ਵੱਡਾ ਇਸ਼ੂ ਜਿਹੜਾ ਦੀ ਉਹ ਉੱਭਰ ਰਿਹਾ, ਇੱਕ ਤਾਂ ਇਹ ਲੋਕਾਂ ਨੂੰ ਤੁਸੀਂ ਕਹਿੰਦੇ ਰਹੇ ਜੀ 25 ਤਰੀਕ ਨੂੰ ਮਨਾਉਣ ਦੇ ਵਾਸਤੇ, ਇੱਕ ਦੂਜਾ ਨਹੀਂ ਮਨਾਉਣਾ, ਆਪ ਤੁਸੀਂ ਮੁੰਬਈ ਦੇ ਵਿੱਚ ਜਿਹੜਾ ਦੀ ਉੱਥੇ ਜਾ ਕੇ ਸ਼ਾਮਲ ਹੋ ਗਏ। ਦੂਜਾ ਜਿਹੜੀ ਦੀ ਕੰਟਰੋਵਰਸੀ ਇੱਥੇ ਇਹ ਸ਼ੁਰੂ ਹੋ ਗਈ ਕਿ ਉੱਥੇ ਕੀਰਤਨ ਜਿਹੜਾ ਦੀ ਉਹ ਕੀਤਾ ਮੀਕਾ ਸਿੰਘ ਨੇ, ਔਰ ਮੀਕਾ ਸਿੰਘ ਦਾ ਜਿਹੜਾ ਦੀ ਉਹਦੇ ਪਤਿਤ ਹੋਣ ਕਰਕੇ ਇਹ ਕਿੰਤੂ ਪਰੰਤੂ ਹੋ ਗਿਆ। ਔਰ ਇਹ ਵੀ ਕਿੰਤੂ ਪਰੰਤੂ ਹੋ ਰਿਹਾ ਕਿ ਜਥੇਦਾਰ ਜਿਹੜੇ ਸੀਗੇ ਜੀ ਉਹ ਚੁੱਪ ਕਰਕੇ ਬੈਠੇ ਰਹੇ। ਔਰ ਜਿਹੜਾ ਬਾਦਲ ਪਰਿਵਾਰ ਦਾ ਚੈਨਲ ਆ ਇੱਥੇ, ਉਹਦੇ ਉੱਤੇ ਇਹਦਾ ਟੈਲੀਕਾਸਟ ਜਿਹੜਾ ਸੀਗਾ ਜੀ ਉਹ ਲਾਈਵ ਕੀਤਾ ਗਿਆ।
ਹੁਣ ਇਹ ਨਹੀਂ ਸਮਝ ਆਉਂਦੀ ਜੀ ਕਿ ਇਹਦੇ ਉੱਤੇ ਇਹ ਕਹਿਣਾ ਕੀ ਜਿਹੜਾ ਜੀ ਉਹ ਚਾਹੁੰਦੇ ਨੇ ਜਥੇਦਾਰ, ਸ਼ੋਅ ਕੀ ਕਰਨਾ ਚਾਹੁੰਦੇ ਨੇ। ਇੱਥੇ 25 ਤਰੀਕ ਨੂੰ ਕਹਿ ਕੇ ਆਪ ਮੁੰਬਈ ਵਾਲੇ ਸਮਾਗਮ ਦੇ ਵਿੱਚ ਜਿਹੜਾ ਜੀ ਉਹ 6 ਤਰੀਕ ਵਾਲੇ ਸਮਾਗਮ 'ਚ ਬੈਠੇ ਸੀਗੇ, ਕਿੰਤੂ ਪਰੰਤੂ ਜਿਹੜਾ ਜੀ ਉਹ ਹੋਣਾ ਹੀ ਸੀਗਾ। ਸੁਖਦੇਵ ਸਿੰਘ ਭੌਰ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਥੇਦਾਰਾਂ ਸਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਿਹੜੇ ਬਾਕੀ ਨੇ ਜੀ ਉਹਨਾਂ ਨੂੰ ਪੰਥ ਤੋਂ ਮੁਆਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਆ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਹੁਣੀ ਕਹਿੰਦੇ ਨੇ ਕਿ ਤਖਤਾਂ ਦੇ ਜਥੇਦਾਰਾਂ ਦੀ ਪ੍ਰਮੁੱਖ ਡਿਊਟੀ ਦੇ ਵਿੱਚ ਪੰਥਕ ਰਹਿਤ ਮਰਿਆਦਾ ਨੂੰ ਲਾਗੂ ਕਰਾਉਣਾ ਸ਼ਾਮਲ ਹੈ, ਪਰ ਮੁੰਬਈ ਦੇ ਵਿੱਚ ਸਮਾਗਮ ਦੇ ਦੌਰਾਨ ਜਿਹੜਾ ਜੀ ਰਹਿਤ ਮਰਿਆਦਾ ਦੀ ਉਲੰਘਣਾ ਹੋਈ ਹੈ ਉਹ ਵੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ। ਸਾਬਕਾ ਜਨਰਲ ਸਕੱਤਰ ਮੌਜੂਦਾ ਮੈਂਬਰ ਹੈ ਕਿਰਨਜੀਤ ਕੌਰ, ਉਹ ਕਹਿੰਦੀ ਹੈ ਕਿ ਤਖਤਾਂ ਦੇ ਜਥੇਦਾਰਾਂ ਨੂੰ ਇਸ ਮਾਮਲੇ ਦੇ ਵਿੱਚ ਸਥਿਤੀ ਜਿਹੜੀ ਹੈ ਜੀ ਉਹ ਸਪਸ਼ਟ ਕਰਨੀ ਚਾਹੀਦੀ ਆ। ਇਹ ਜਿਹੜਾ ਆਪਾਂ ਭੰਬਲਪੁਰ ਸਾਹਿਬ ਇਹਨਾਂ ਨੇ ਜਿਹੜਾ ਕ੍ਰੀਏਟ ਕੀਤਾ ਸੀਗਾ 2-2 ਗੁਰਪੁਰਬ ਵਾਲਾ, ਹੁਣ ਇਹਨਾਂ ਦਾ ਹੀ ਜਿਸ ਤਰੀਕੇ ਦੇ ਨਾਲ ਦੂਜੇ ਦੇ ਉੱਤੇ ਵੀ ਜਿਹੜਾ ਜੀ ਉਹ ਜਾਏ, ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਕੁਝ ਲੋਕ ਨੇ, ਕੁਝ ਦੂਰ ਅੰਦੇਸ਼ੀ ਨੇ ਹੋਏ ਸਮਝਦੇ ਨੇ ਕਿ ਜਿਹੜੀ ਗੱਲ ਇਹ ਕਰਨੀ ਚਾਹੁੰਦੇ ਸੀ, ਕਰਵਾਉਣੀ ਚਾਹੁੰਦੇ ਸੀਗੇ, ਉਹਦੇ ਵਿੱਚ ਸਫਲ ਹੋ ਗਏ, ਭਾਵ ਕਿ ਭੰਬਲਪੁਰ ਸਾਹਿਬ ਜਿਹੜਾ ਸੀਗਾ ਜੀ ਉਹ ਕ੍ਰੀਏਟ ਕਰ ਦਿੱਤਾ ਤੇ ਆਪ ਦੋਨਾਂ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾਏ। ਤੇ ਜਾਂਦੇ ਜਾਂਦੇ ਜਿਹੜੀ ਦੀ ਗੱਲ ਉੱਤਰ ਪ੍ਰਦੇਸ਼ ਦੀ ਕਰ ਲਈਏ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਭਗਵਾ ਰੰਗ ਹੈ ਉਹ ਸਹਿਜੇ ਗੂੜਾ ਹੁੰਦਾ ਜਾ ਰਿਹਾ। ਸੂਬੇ ਦੀ ਰਾਜਧਾਨੀ ਦੇ ਵਿੱਚ ਹੱਜ ਦਫ਼ਤਰ ਦੀਆਂ ਕੰਧਾਂ ਨੂੰ ਸੰਤਰੀ ਰੰਗ ਕੀਤੇ ਜਾਣ ਤੋਂ ਬਾਅਦ ਹੁਣ 80 ਸਾਲ ਪੁਰਾਣੇ ਥਾਣੇ ਨੂੰ ਭਗਵੇਂ ਰੰਗ ਦੇ ਵਿੱਚ ਰੰਗ ਦਿੱਤਾ ਗਿਆ। ਯੋਗੀ ਆਦਿੱਤਿਆਨਾਥ ਦੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵਾ ਰੰਗ ਸੂਬੇ ਦੀ ਪਛਾਣ ਬਣ ਗਿਆ। ਸਕੂਲੀ ਬਸਤਿਆਂ ਤੋਂ ਤੌਲੀਏ, ਕੁਰਸੀਆਂ ਤੋਂ ਲੈ ਕੇ ਬੱਸਾਂ ਤੱਕ ਨੂੰ ਭਗਵਾ ਰੰਗ ਜਿਹੜਾ ਜੀ ਉਹ ਦੇ ਦਿੱਤਾ ਗਿਆ। ਹੁਣ ਇਹਦੇ ਵਿੱਚ ਕੇਸਰ ਬਾਗ ਥਾਣਾ ਵੀ ਜਿਹੜਾ ਜੀ ਉਹ ਸ਼ਾਮਲ ਹੋ ਗਿਆ। ਇਹ ਪੁਲਿਸ ਸਟੇਸ਼ਨ 1939 ਦੇ ਵਿੱਚ ਉਸਾਰਿਆ ਗਿਆ ਸੀਗਾ ਔਰ ਇਹਨੂੰ ਪੀਲਾ ਤੇ ਲਾਲ ਰਵਾਇਤੀ ਰੰਗ ਜਿਹੜੇ ਉਹ ਕੀਤੇ ਗਏ ਸੀਗੇ, ਪਰ ਹੁਣ ਇਹਦੇ ਕੁਝ ਥੰਮਲਿਆਂ ਤੇ ਇਮਾਰਤ ਦੇ ਕੁਝ ਹੋਰ ਜਿਹੜੇ ਹਿੱਸੇ ਨੇ ਉਹਨਾਂ ਨੂੰ ਭਗਵਾ ਰੰਗ ਚਾੜਿਆ ਜਾ ਰਿਹਾ। ਔਰ ਇਹ ਕਿਹਾ ਗਿਆ ਜੀ ਕਿ ਇਸ ਥਾਣੇ ਦੀ ਤਕਰੀਬਨ 2.5 ਮਹੀਨੇ ਪਹਿਲਾਂ ਮੁਰੰਮਤ ਸ਼ੁਰੂ ਹੋਈ ਸੀਗੀ। ਠੰਡ ਵਧਣ ਕਰਕੇ ਕਾਮੇ ਛੁੱਟੀ ਕਰ ਗਏ ਔਰ ਇਹ ਕਿਹਾ ਗਿਆ ਜੀ ਕਿ ਛੇਤੀ ਇਹਨੂੰ ਮੁਕੰਮਲ ਕੀਤਾ ਜਾਊਗਾ, ਸਾਰਾ ਭਗਵਾ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਪਿਛਲੇ ਸਾਲ ਅਕਤੂਬਰ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਭਵਨ ਜਿਹਦੇ ਚ ਮੁੱਖ ਮੰਤਰੀ ਦਾ ਦਫ਼ਤਰ ਹੈ ਉਹਨੂੰ ਭਗਵਾ ਰੰਗ ਕਰ ਦਿੱਤਾ ਗਿਆ। ਯੋਗੀ ਦੇ ਮੁੱਖ ਮੰਤਰੀ ਦੇ ਅਹੁਦੇ ਸੰਭਾਲਣ ਤੋਂ ਬਾਅਦ ਸੂਬਾਈ ਸੈਕਟਰੀਏਟ ਦੇ ਮੂਹਰਲੇ ਹਿੱਸੇ ਨੂੰ ਭਗਵਾ ਰੰਗ ਦੇ ਵਿੱਚ ਜਿਹੜਾ ਜੀ ਉਹ ਰੰਗ ਦਿੱਤਾ ਗਿਆ। ਯੋਗੀ ਨੂੰ ਆਪਣੇ ਦਫ਼ਤਰ ਦੀ ਕੁਰਸੀ ਦੇ ਉੱਤੇ ਭਗਵੇਂ ਰੰਗ ਦੇ ਤੌਲੀਏ ਪਸੰਦ ਨੇ। ਮੁੱਖ ਮੰਤਰੀ ਨੇ ਭਗਵੇਂ ਰੰਗ ਦੀਆਂ 50 ਬੱਸਾਂ ਨੂੰ ਹਰੀ ਝੰਡੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵੀ ਉਹ ਦਿਖਾਈ ਸੀ। ਜੇ ਤਾਂ ਬਈ ਗਰੀਬੀ ਜਿਹੜੀ ਆ ਉਹ ਭਗਵੇਂ ਰੰਗ ਦੇ ਨਾਲ ਚਲੇ ਜੂਗੀ, ਸਾਰੇ ਜਿਹੜੇ ਨੇ ਉਹ ਉੱਚ ਸਿੱਖਿਆ ਪ੍ਰਾਪਤ ਕਰ ਲੈਣਗੇ ਤੇ ਲੋਕਾਂ ਦੇ ਜਿਹੜੇ ਬਿਮਾਰ ਨੇ ਜੀ ਉਹਨਾਂ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਸਾਰੇ। ਔਰ ਜਿੰਨੀ ਅਫਰਾ ਤਫਰੀ ਜਿਹੜੀ ਫੈਲੀ ਹੋਈ ਆ ਉਹ ਖਤਮ ਹੋ ਜੂਗੀ। ਜਿੰਨੀ ਨਫ਼ਰਤ ਧਰਮ ਦੇ ਨਾਮਾਂ ਦੇ ਉੱਤੇ ਜਿਹੜੀ ਫੈਲਾਈ ਜਾ ਰਹੀ ਹੈ ਜੇ ਉਹ ਖਤਮ ਹੋ ਜੂਗੀ ਫਿਰ ਤਾਂ ਇਹ ਭਗਵਾ ਰੰਗ ਜਿਹੜਾ ਜੀ ਉਹ ਜਾਏਗਾ। ਜੇ ਇਹ ਖਤਮ ਨਹੀਂ ਹੋਣੀ ਤਾਂ ਸ਼ਾਇਦ ਕਿਤੇ ਨਾ ਕਿਤੇ ਇਹ ਬਿਮਾਰ ਮਾਨਸਿਕਤਾ ਕਹੀ ਜਾ ਸਕਦੀ ਹੈ। ਬਹੁਤ ਮਿਹਰਬਾਨੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ ਪੰਜਾਬ ਸਟੂਡੀਓ ਤੋਂ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ। ਸੋ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।